ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 25 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ, ਟੋਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਤੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲਿਓਪ, ਕਮਲਜੀਤ ਸਿੰਘ ਮੱਖਣ ਦੌਲਤਪੁਰੀ ਅਮੈਂਟਿਕਾ, ਬਿਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਸਵੇਰੇ ਦੱਸਿਆ ਸੀ ਵੀ ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਕੀਤਾ, ਜਿਹਦੇ ਨਾਲ ਉਹਨਾਂ ਦਾ ਜਿਹੜਾ ਗ੍ਰਿਡ ਸੀ, ਇਲੈਕਟ੍ਰਿਕ ਗ੍ਰਿਡ, ਉਸ ਨੂੰ ਪੂਰੀ ਤਰ੍ਹਾਂ ਜਿਹੜਾ ਆ ਤਹਿ-ਨਹਿ ਕਰ ਦਿੱਤਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਯੂਕਰੇਨ ਦੇ ਜੋ ਲੋਕ ਆ ਉਹ ਇਸ ਟਾਈਮ ਬਿਜਲੀ ਤੋਂ ਬਿਨਾਂ ਹੈਗੇ ਆ ਤੇ ਠੰਡ ਬੜੀ ਆ। ਸੋ ਬਹੁਤ ਸਾਰੇ ਲੋਕ ਜੋ ਆ, ਬਜ਼ੁਰਗ ਆ, ਉਹ ਸਰਵਾਈਵ ਕਰਨਾ ਉਹਨਾਂ ਲਈ ਔਖਾ ਹੈਗਾ। ਪੋਪ ਨੇ ਵੀ ਇਹਦੇ ਸੰਬੰਧ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਸੀ ਭਈ ਕ੍ਰਿਸਮਸ ਵਾਲੇ ਦਿਨ ਇਦਾਂ ਦਾ ਅਟੈਕ ਕਰਨਾ ਬਹੁਤ ਮਾੜੀ ਗੱਲ ਹੈਗੀ ਆ। ਪਰ ਕਾਮਰੇਡ ਕਿੱਥੇ ਮੰਨਦੇ ਆ? ਤੁਹਾਨੂੰ ਪਤਾ ਹੀ ਆ ਵੀ ਉਹ ਕਿਸੇ ਨੂੰ ਯਕੀਨ ਤਾਂ ਕਰਦੇ ਨਹੀਂ ਹੈ। ਪਰ ਇਸ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕ੍ਰਿਸਮਸ ਡੇ ਵਾਲੇ ਦਿਨ ਕਹਿੰਦੇ ਵੀ ਰਸ਼ੀਆ ਨੇ ਮਿਜ਼ਾਈਲਸ ਛੱਡੀਆਂ ਤੇ ਡਰੋਨਸ ਦੇ ਨਾਲ ਯੂਕਰੇਨ ਦੇ ਸ਼ਹਿਰਾਂ ਤੇ ਯੂਕਰੇਨ ਦਾ ਇੱਕ ਬਹੁਤ ਹੀ ਕ੍ਰਿਟੀਕਲ એનર્ਜੀ ਇਨਫਰਾਸਟ੍ਰਕਚਰ ਆ, ਉਹਦੇ ਉੱਤੇ ਅਟੈਕ ਕੀਤਾ। ਸੋ ਇਸ ਅਟੈਕ ਦਾ ਮਤਲਬ ਇਹ ਸੀ ਕਿ ਯੂਕਰੇਨ ਦੇ ਜਿਹੜੇ ਲੋਕ ਆ ਉਹ ਹੀਟ ਤੋਂ ਤੇ ਇਲੈਕਟ੍ਰਿਸਿਟੀ ਤੋਂ ਬਿਨਾਂ ਰਹਿ ਜਾਣ ਤੇ ਉਹਨਾਂ ਦਾ ਜਿਹੜਾ ਗ੍ਰਿਡ ਸਿਸਟਮ ਆ ਉਹਨੂੰ ਪੂਰੀ ਤਰ੍ਹਾਂ ਖਰਾਬ ਕੀਤਾ ਜਾਵੇ। ਇਸ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਵੀ ਮੈਂ ਇੱਥੇ ਇਹ ਕਲੀਅਰ ਕਰਨਾ ਚਾਹੁੰਦਾ ਆ ਵੀ ਯੂਕਰੇਨ ਦੇ ਜਿਹੜੇ ਲੋਕ ਆ ਉਹ ਪੀਸ ਤੇ ਸੇਫਟੀ ਦੇ ਵਿੱਚ ਰਹਿਣਾ ਚਾਹੁੰਦੇ ਆ ਤੇ US ਤੇ ਇੰਟਰਨੈਸ਼ਨਲ ਕਮਿਊਨਿਟੀ ਪੂਰੀ ਤਰ੍ਹਾਂ ਯੂਕਰੇਨ ਦੇ ਨਾਲ ਖੜੀ ਹੈਗੀ ਆ ਤੇ ਰਸ਼ੀਆ ਦਾ ਜਿਹੜਾ ਅਗਰੈਸ਼ਨ ਹੈਗਾ ਆ, ਰਸ਼ੀਆ ਦਾ ਜਿਹੜਾ ਜ਼ੁਲਮ ਆ, ਉਹਦੇ ਅਗੇਂਸਟ ਅਸੀਂ ਪੂਰਾ ਯੂਕਰੇਨ ਦਾ ਸਾਥ ਦੇਵਾਂਗੇ। ਪਿਛਲੇ ਮਹੀਨਿਆਂ ਦੇ ਵਿੱਚ US ਨੇ ਯੂਕਰੇਨ ਨੂੰ ਕਹਿੰਦੇ ਪਈ ਹੰਡਰਡਸ ਆਫ 에ਅਰ ਡਿਫੈਂਸ ਮਿਜ਼ਾਈਲਸ ਦਿੱਤੀਆਂ ਹੈਗੀਆਂ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਹੋਰ ਵੀ ਅਸੀਂ ਭੇਜ ਰਹੇ ਹੈਗੇ ਆ। ਤੇ ਕਹਿੰਦੇ ਵੀ ਮੈਂ ਡਿਪਾਰਟਮੈਂਟ ਆਫ ਡਿਫੈਂਸ ਨੂੰ ਡਾਇਰੈਕਟ ਕੀਤਾ ਹੈਗਾ ਆ ਭਈ ਜੋ ਵੈਪਨਸ ਯੂਕਰੇਨ ਨੂੰ ਜਾਣੇ ਆ ਉਹ ਜਲਦੀ ਤੋਂ ਜਲਦੀ ਭੇਜੇ ਜਾਣ। ਤੇ US ਲਗਾਤਾਰ ਟਾਇਰਲੈਸਲੀ ਕੰਮ ਕਰ ਰਿਹਾ ਆ ਵੀ ਯੂਕਰੇਨ ਦੀ ਜਿਹੜੀ ਪੋਜੀਸ਼ਨ ਆ ਉਸ ਨੂੰ ਸਟਰੋਂਗ ਕੀਤਾ ਜਾਵੇ ਰਸ਼ੀਅਨ ਫੋਰਸਸ ਦੇ ਅਗੇਂਸਟ। ਇਹ ਅੱਜ ਵਾਈਟ ਹਾਊਸ ਵੱਲੋਂ ਜਿਹੜੀ ਸਟੇਟਮੈਂਟ ਆ ਜਾਰੀ ਕੀਤੀ ਗਈ ਆ, ਸਟੇਟਮੈਂਟ ਫਰੋਮ ਪ੍ਰੈਜ਼ੀਡੈਂਟ ਜੋ ਬਾਈਡਨ ਔਨ ਰਸ਼ੀਆਜ਼ ਓਵਰਨਾਈਟ ਏਰੀਅਲ ਅਟੈਕ ਅਗੇਂਸਟ ਯੂਕਰੇਨ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਕੈਲੀਫੋਰਨੀਆ ਦੇ ਨਾਲ ਜੁੜੀਆਂ ਕੀ ਅਹਿਮ ਖਬਰਾਂ ਦਾ। ਜਿਵੇਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਹੀ ਹਰਜੋਤ ਸਿੰਘ ਖਾਲਸਾ ਜੀ ਨੇ ਕਿਹਾ ਸੀਗਾ ਕਿ ਆਪਣਾ ਬਚਾਅ ਰੱਖੋ, ਬਹੁਤ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ। ਫਿਲਮੋਰ ਦੇ ਵਿੱਚ ਅਜਿਹਾ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਹਦੇ ਵਿੱਚ ਦੋ ਜਿਹੜੇ ਵਹੀਕਲਸ ਨੇ ਉਹਨਾਂ ਦੀ ਹੈਡ ਔਨ ਕ੍ਰੈਸ਼ ਹੋਇਆ ਤੇ ਉਸ ਤੋਂ ਬਾਅਦ ਦੋ ਜਣਾਂ ਦੀ ਜਿਹੜੀ ਥਾਂ ਆ ਉਹ ਮੌਤ ਹੋ ਗਈ। ਇਹ ਜਿਹੜੀ ਦੁਰਘਟਨਾ ਵਾਪਰੀ ਹੈ ਸਟੇਟ ਰਾਊਟ 126 ਜਿਹੜਾ ਫਾਈਨ ਰੋਡ ਦਾ ਇਲਾਕਾ ਫਿਲਮੋਰ ਦੇ ਵਿੱਚ, ਉੱਥੇ ਵਾਪਰੀ ਆ 2:20 ਦੇ ਉੱਤੇ ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਜਿਹੜਾ ਟ੍ਰੈਫਿਕ ਆ
ਉਹਦੇ ਲੌਗ ਦੇ ਮੁਤਾਬਕ। ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਕਈ ਹੋਰ ਜਿਹੜੇ ਲੋਕ ਨੇ ਉਹ ਵੀ ਜ਼ਖਮੀ ਹੋਏ ਨੇ ਤੇ ਇਹ ਜਿਹੜਾ ਹਾਦਸਾ ਸੀ ਬਹੁਤ ਜ਼ਿਆਦਾ ਭਿਆਨਕ ਸੀਗਾ। 2 ਜਾਣੇ ਜਿਹੜੇ ਨੇ ਉਹ ਮੌਕੇ ਤੇ ਮ੍ਰਿਤਕ ਜਿਹੜੇ ਨੇ ਉਹ ਐਲਾਨੇ ਗਏ। ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਜਿਹੜੀ ਆ ਉਹ ਸਾਊਥ ਪਾਰਕ ਦੇ ਇਲਾਕਿਆਂ ਦੇ ਵਿੱਚ ਵਾਪਰੀ ਆ, ਲਾਸ ਐਂਜਲਸ ਦੇ ਵਿੱਚ, ਜਿੱਥੇ 1 ਜਾਣਾ ਮਾਰਿਆ ਗਿਆ ਤੇ 3 ਜਿਹੜੇ ਹੋਰ ਨੇ ਉਹ ਸੜਕ ਹਾਦਸੇ ਦੇ ਵਿੱਚ ਇੰਜਰਡ ਦੱਸੇ ਗਏ ਨੇ। ਇਹ ਜਿਹੜਾ ਹਾਦਸਾ ਵਾਪਰਿਆ ਉਹ ਵੈਸਟ 53rd ਜਿਹੜੀ ਸਟਰੀਟ ਹੈ ਤੇ ਬ੍ਰੌਡਵੇ ਦਾ ਜਿਹੜਾ ਇਲਾਕਾ ਹੈ ਸਾਊਥ ਪਾਰਕ ਏਰੀਆ ਦੇ ਵਿੱਚ, ਉੱਥੇ ਇਹ ਵਾਪਰਿਆ ਜਦੋਂ ਇੱਕ ਬੰਦਾ ਜਿਹੜਾ ਉਹ ਮੌਕੇ ਤੇ ਮ੍ਰਿਤਕ ਐਲਾਨਿਆ ਗਿਆ ਸੀਗਾ ਤੇ ਦੋਵਾਂ ਨੂੰ ਜਿਹੜੇ ਸੀਰੀਅਸ ਕੰਡੀਸ਼ਨ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਹਾਦਸੇ ਦੀ ਇੱਕ ਵੀਡੀਓ ਵੀ ਜਿਹੜੀ ਉਹ ਸਾਹਮਣੇ ਆ ਚੁੱਕੀ ਹੈ, ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਇੱਕ ਜਿਹੜੀ ਤੇਜ਼ ਰਫ਼ਤਾਰ ਕਾਰ ਆ ਉਹ ਦੂਜੀ ਕਾਰ ਨੂੰ ਟੱਕਰ ਮਾਰਦੀ, ਜਿਹਦੇ ਵਿੱਚ ਜਿਹੜੀ ਕਾਰ ਨੂੰ ਟੱਕਰ ਮਾਰੀ ਗਈ ਸੀ ਉਹਦੇ ਵਿਚਲਾ ਜਿਹੜਾ ਸਵਾਰ ਸੀਗਾ ਉਹਦੀ ਥਾਂ ਜਿਹੜੀ ਆ ਉਹ ਮੌਤ ਹੋ ਗਈ। ਸੋ ਇਹ ਜਿਹੜੇ ਸੜਕ ਹਾਦਸੇ ਨੇ ਅੱਜ ਦੇ ਦਿਨ ਜ਼ਿਆਦਾ ਵਾਪਰੇ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਦਾਰੂ ਪੀ ਕੇ, ਸ਼ਰਾਬ ਪੀ ਕੇ ਜਿਹੜੀ ਆ ਉਹ ਸੜਕਾਂ ਤੇ ਨਿਕਲ ਆਉਂਦੇ ਨੇ। ਪਿਛਲੇ ਦਿਨਾਂ ਦੇ ਵਿੱਚ ਆਪਾਂ ਪ੍ਰੋਪੋਜੀਸ਼ਨ 36 ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਭਈ ਪ੍ਰੋਪੋਜੀਸ਼ਨ 36 ਪਾਸ ਹੋਣ ਤੋਂ ਬਾਅਦ ਹੁਣ ਸ਼ਹਿਰਾਂ ਦੀ ਜਿਹੜੀ ਪੁਲਿਸ ਆ ਪੂਰੀ ਤਰ੍ਹਾਂ ਐਕਟਿਵ ਹੋ ਗਈ ਹੈ ਤੇ ਉਹਨਾਂ ਨੇ ਚੋਰਾਂ ਨੂੰ ਤੇ ਡਰੱਗ ਡੀਲਰਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਹੈ ਤੇ ਫੜ ਕੇ ਜੇਲ੍ਹ ਦੇ ਵਿੱਚ ਸਿੱਟਣਾ ਸ਼ੁਰੂ ਕਰ ਦਿੱਤਾ ਹੈ। ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਬੇਨਤੀ ਕੀਤੀ ਸੀ, ਜਿੰਨੇ ਆਪਣੇ ਭੈਣਾਂ ਭਰਾਵਾਂ ਦੇ ਬਿਜ਼ਨੈਸਸ ਹੈਗੇ, ਕੋਈ ਲੁੱਟਮਾਰ ਕਰਦਾ ਹੈਗਾ ਤੇ ਉਹ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕਰੋ। ਪੁਲਿਸ ਨਹੀਂ ਐਕਟ ਕਰਦੀ, ਆਪਣੇ ਸਿਟੀ ਕੌਂਸਲ ਦੇ ਮੈਂਬਰਸ, ਜਿਹੜੇ ਮੇਅਰਸ ਆ, ਤੁਹਾਡੇ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੂੰ ਕੰਟੈਕਟ ਕਰੋ ਤਾਂ ਕਿ ਤੇ ਨਾਲ ਦੀ ਨਾਲ ਜੇ ਪੁਲਿਸ ਆਉਂਦੀ ਆ, ਸਾਥ ਦਿੰਦੀ ਆ ਤੇ ਉਹਨਾਂ ਨੂੰ ਐਪਰੀਸ਼ੀਏਟ ਵੀ ਕਰੋ, ਕਿਉਂਕਿ ਪਿਛਲੀ ਵਾਰੀ ਪੁਲਿਸ ਵਾਲਿਆਂ ਦੇ ਹੱਥ ਵੱਜੇ ਹੋਏ ਸੀ। 2 ਦਿਨ ਪਹਿਲਾਂ ਆਪਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਸੀਲ ਬੀਚ ਜਿਹੜਾ ਟਾਊਨ ਆ ਉੱਥੇ ਦੇ ਪੁਲਿਸ ਨੇ 2 ਚੋਰਨੀਆਂ ਸੀਗੀਆਂ, ਉਹਨਾਂ ਨੂੰ ਕਿਸ ਤਰ੍ਹਾਂ ਫੜਿਆ। ਉਹ ਤੋਂ ਬਾਅਦ ਬੇਕਰਸਫੀਲਡ ਦੇ ਵਿੱਚ ਵੀ ਅੱਜ ਇਹ ਖਬਰ ਯੁਬਾ ਸਿਟੀ ਤੋਂ ਆ ਰਹੀ ਹੈ। ਯੁਬਾ ਸਿਟੀ ਦੇ ਵਿੱਚ ਪੁਲਿਸ ਨੇ ਇੱਕ ਇਦਾਂ ਦਾ ਚੋਰ ਫੜਿਆ ਜਿਹੜਾ ਲੋਕਾਂ ਦੀ ਮੇਲ ਚੋਰੀ ਕਰਦਾ ਸੀ। ਹੁਣ ਪ੍ਰੋਪੋਜੀਸ਼ਨ 36 ਪਾਸ ਹੋਣ ਤੋਂ ਬਾਅਦ ਜਦੋਂ ਇਸ ਬੰਦੇ ਨੂੰ ਅਰੈਸਟ ਕੀਤਾ ਗਿਆ, ਇਸ ਤੋਂ ਪਹਿਲਾਂ ਵੀ ਇਹਦੇ ਤੇ ਕੁਝ ਮਿਸਡਮੀਨਰ ਚਾਰजेस ਲੱਗੇ ਹੋਏ ਸੀ। ਸੋ ਸਿੱਧਾ ਹੀ ਉਹਨੂੰ ਜਿਹੜਾ ਆ ਹੁਣ ਪੁਲਿਸ ਨੇ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਜਿਹੜਾ ਭੇਜ ਦਿੱਤਾ ਹੈਗਾ। ਤੇ ਨਾਲ ਦੀ ਨਾਲ ਆਫੀਸਰਸ ਨੇ ਇਹ ਵੀ ਇਹ ਕਿਹਾ ਵੀ ਜਦੋਂ ਉਹਦਾ ਘਰ ਸਰਚ ਕੀਤਾ ਗਿਆ, ਕਿਉਂਕਿ ਲੋਕਾਂ ਦੀ ਮੇਲ ਚੋਰੀ ਕਰਦਾ ਸੀ, ਚੋਰੀ ਕਰਕੇ ਸਾਈਕਲ ਤੇ ਭੱਜ ਜਾਂਦਾ ਸੀ, ਤੇ ਜਦੋਂ ਉਹਨੂੰ ਫੋਲੋ ਕੀਤਾ ਗਿਆ ਉਹਦੇ ਘਰ ਵਿੱਚੋਂ ਮੈਥ, ਐਮੂਨੀਸ਼ਨ, ਮੈਟਲ ਨਕਲਸ, ਚੋਰੀ ਦੀ ਮੇਲ ਤੇ ਹੋਰ ਡਰੱਗ ਰਿਲੇਟਡ ਆਈਟਮਸ ਜਿਹੜੀਆਂ ਮਿਲੀਆਂ ਹੈਗੀਆਂ ਆ। ਸੋ ਯੁਬਾ ਸਿਟੀ ਦੀ ਪੁਲਿਸ ਨੇ ਇਹ ਤਾਂ ਨਹੀਂ ਦੱਸਿਆ ਡਿਟੇਲ 'ਚ ਵੀ ਉਹ ਕਿਸ ਤਰ੍ਹਾਂ ਕਿੰਨੀ ਕੁ ਲੋਕਾਂ ਦੀ ਉਹਨੇ ਮੇਲ ਜਿਹੜੀ ਆ ਚੋਰੀ ਕੀਤੀ ਹੈਗੀ ਆ, ਪਰ ਉਹਨਾਂ ਨੇ ਇਹ ਕਿਹਾ ਵੀ ਇੱਕ ਤਾਂ ਪ੍ਰੋਵੇਸ਼ਨ, ਵਾਇਲੇਸ਼ਨ ਆਫ ਪ੍ਰੋਵੇਸ਼ਨ, ਪੋਜੈਸ਼ਨ ਆਫ ਮੈਟਲ ਨਕਲਸ, ਐਮੂਨੀਸ਼ਨ ਤੇ ਬਹੁਤ ਸਾਰੀਆਂ ਲੋਕਾਂ ਦੀਆਂ ਆਈਡੀਆਂ ਵੀ ਉਹਨੇ ਚੋਰੀਆਂ ਕੀਤੀਆਂ ਸੀਆਂ, ਉਹਨੂੰ ਅਰੈਸਟ ਕੀਤਾ ਗਿਆ ਹੈਗਾ। ਇਸੇ ਤਰ੍ਹਾਂ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਵੱਲੋਂ ਖਬਰ ਆ ਰਹੀ ਆ ਕਿ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਇੱਕ ਰੀਟੇਲ ਥੈਫਟ ਆਪਰੇਸ਼ਨ ਦੇ ਵਿੱਚ ਇਨਵੋਲਵ ਹੋਈ ਆ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਨਾਲ ਰਲ ਕੇ, ਜਿਹਦੇ ਨਾਲ ਉਹਨਾਂ ਨੇ 117 ਲੋਕਾਂ ਨੂੰ ਅਰੈਸਟ ਕੀਤਾ ਆ। 38,000 ਤੋਂ ਵੱਧ ਚੋਰੀ ਦਾ ਸਮਾਨ ਜੋ ਆ ਉਹ ਉਹਨਾਂ ਤੋਂ ਪ੍ਰਾਪਤ ਕੀਤਾ ਹੈਗਾ। 3 ਚੋਰੀ ਦੀਆਂ ਕਾਰਾਂ, 2 ਇਲੀਗਲ ਫਾਇਰ ਆਰਮ ਵੀ ਫੜੇ ਗਏ ਹੈਗੇ ਆ। ਸੋ ਲਾ ਐਨਫੋਰਸਮੈਂਟ ਏਜੰਸੀਜ਼ ਤੇ ਲਗਭਗ 56 ਦੇ ਕਰੀਬ ਜਿਹੜੇ ਰਿਟੇਲਰਸ ਆ ਉਹ ਸਾਰਿਆਂ ਨੇ ਰਲ ਕੇ ਜਿਹੜਾ ਪੁਲਿਸ ਦੀ ਹੈਲਪ ਕੀਤੀ ਸੀ ਤੇ ਪੁਲਿਸ ਨੇ ਉਹਨਾਂ ਨੂੰ ਫੜਿਆ। ਸੋ ਇਸੇ ਕਰਕੇ ਆਪਾਂ ਬਾਰ-ਬਾਰ ਕਹਿੰਦੇ ਆ ਤੇ ਤੁਹਾਡੇ ਕੋਈ ਕਰਦਾ ਆ ਇਦਾਂ ਦੀ ਚੋਰੀ ਕਰਦਾ ਆ, ਧਮਕਾਉਂਦਾ ਆ, ਤੇ ਹੁਣ ਤੁਹਾਡੇ ਕੋਲ ਮੌਕਾ ਆ, ਪ੍ਰੋਪੋਜੀਸ਼ਨ 36 ਪਾਸ ਹੋਈ ਆ, ਸੋ ਉਹਨੂੰ ਇੰਪਲੀਮੈਂਟ ਕਰਾਉਣਾ ਵੀ ਹੁਣ ਆਪਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਇਹ ਨਾ ਕਹੋ ਵੀ ਨਹੀਂ ਹੁਣ ਚੋਰੀ ਕਰਕੇ ਚੱਲ ਗਿਆ ਤੇ ਛੱਡੋ ਪਰੇ ਵੀ ਹੁਣ ਆਪਾਂ ਕੀ ਕਰਨਾ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਖਬਰ ਆ ਰਹੀ ਹੈ ਲਾਸ ਐਂਜਲਸ ਤੋਂ, ਜਿੱਥੇ ਚਾਰਲੋਟ ਪਿਆਸ ਜਿਹੜੇ ਨੇ ਤੇ ਲੈਂਬਰਡ ਪਲੇਸ਼ੀਅਸ ਜਿਹੜੀਆਂ ਇਹ ਦੋ ਜਣੇ ਨੇ, ਜਿਨ੍ਹਾਂ ਦੇ ਵਿੱਚ ਇੱਕ ਦੀ ਉਮਰ 15 ਸਾਲ ਸੀ ਤੇ ਇੱਕ ਦੀ 20 ਸਾਲ ਸੀ। ਜਦੋਂ ਉਹਨਾਂ ਨੂੰ 2007 ਦੇ ਵਿੱਚ ਵਾਪਰੇ ਇੱਕ ਕਤਲ ਦੇ ਮਾਮਲੇ ਦੇ ਵਿੱਚ ਗਲਤ ਤਰੀਕੇ ਨਾਲ ਜਿਹੜਾ ਦੋਸ਼ੀ ਆ ਉਹ ਕਰਾਰ ਦਿੱਤਾ ਗਿਆ। ਇਹ ਕਤਲ ਦੀ ਵਾਰਦਾਤ ਈਸਟ ਹਾਲੀਵੁੱਡ ਇਲਾਕਿਆਂ ਦੇ ਵਿੱਚ ਵਾਪਰੀ ਸੀਗੀ। ਜਿਹੜੀ ਆ ਇਸ ਸਜ਼ਾ ਸੀਗੀ ਉਹ 50 ਸਾਲਾਂ ਦੀ ਹੋਈ ਸੀ ਇਹਨਾਂ ਦੋਨਾਂ ਨੂੰ, ਪਰ ਉਦੋਂ ਤੋਂ ਹੀ ਕੁਝ ਜਿਹੜੇ ਕਾਨੂੰਨ ਪਸੰਦ ਲੋਕ ਸੀਗੇ, ਲਾਅ ਦੇ ਸਟੂਡੈਂਟ ਸੀਗੇ, ਉਹਨਾਂ ਨੇ ਇਸ ਮਾਮਲੇ ਨੂੰ ਜਿਹੜਾ ਉਹ ਇਨਵੈਸਟੀਗੇਟ ਕੀਤਾ ਸੀਗਾ। ਤੇ ਕਿਉਂਕਿ ਇਹਨਾਂ ਨੇ ਦੁਹਾਈ ਪਾਈ ਸੀਗੀ ਕਿ ਅਸੀਂ ਇਸ ਮਾਮਲੇ ਦੇ ਵਿੱਚ ਦੋਸ਼ੀ ਨਹੀਂ ਆ, ਪਰ ਸਾਨੂੰ ਇਹਨਾਂ ਨੇ ਕਨਵਿਕਟ ਕਰ ਦਿੱਤਾ, ਸਾਡਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਇਹਨਾਂ ਨੇ 6415 ਦਿਨ ਗੁਜ਼ਾਰੇ ਪ੍ਰਿਜ਼ਨ ਦੇ ਵਿੱਚ, ਤੇ ਉਸ ਤੋਂ ਬਾਅਦ ਪਤਾ ਲੱਗਿਆ ਕਿ ਇਹਨਾਂ ਨੇ ਉਸ ਕ੍ਰਾਈਮ ਦੇ ਲਈ ਜੇਲ੍ਹ ਕੱਟੀ ਜਿਹੜਾ ਇਹਨਾਂ ਨੇ ਕਦੇ ਕੀਤਾ ਹੀ ਨਹੀਂ ਸੀਗਾ। ਅਟਾਰਨੀ ਜਿਹੜੇ ਨਿਕੋਲਸ ਟਾਮਸ, ਉਹਨਾਂ ਨੇ ਇਹ ਗੱਲ ਦੱਸੀ ਆ। ਉਹ ਕਹਿੰਦੇ ਕਿ ਮੈਂ ਜਦੋਂ ਮਾਮਲੇ ਦੇ ਵਿੱਚ ਇਨਵੋਲਵ ਹੋਇਆ ਸੀਗਾ ਤਾਂ ਉਦੋਂ ਇਹਨਾਂ ਨੇ ਤਰ੍ਹਾਂ ਦੀਆਂ ਜਥੇਬੰਦੀਆਂ ਜਾਂ ਲਾਅ ਦੇ ਜਿਹੜੇ ਹੋਰ ਲੋਕ ਨੇ ਲਾਅ ਦੇ ਨਾਲ ਕੰਮ ਕਰਦੇ, ਉਹਨਾਂ ਤੱਕ ਪਹੁੰਚ ਕੀਤੀ ਸੀਗੀ ਕਿ ਸਾਡੇ ਜਿਹੜੇ ਇਹਨਾਂ ਦੇ ਪਰਿਵਾਰਾਂ ਨੇ। ਉਸ ਤੋਂ ਬਾਅਦ ਇਹ ਜਿਹੜਾ ਮਾਮਲਾ ਸੀ ਡਿਸਟ੍ਰਿਕਟ ਅਟਾਰਨੀ ਜਾਰਜ ਗੈਸਕਨ ਤੇ ਹੋਰ ਲੋਕਾਂ ਨੇ ਮਿਲ ਕੇ ਲੜਿਆ ਸੀਗਾ, ਤੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਇਹ ਮਾਮਲੇ ਦੇ ਵਿੱਚ ਇਹਨਾਂ ਦੋਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਪਰ ਉਹਨਾਂ ਦੀ ਇਸ ਕ੍ਰਾਈਮ ਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਸੀ। ਜਿਹੜੇ ਅਟਾਰਨੀ ਨਿਕੋਲਸ ਟਾਮਸ ਨੇ, ਉਹਨਾਂ ਨੇ ਕਿਹਾ ਕਿ ਜਦੋਂ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀਗਾ, ਤੇ ਉਸ ਤੋਂ ਬਾਅਦ ਉਹਨਾਂ ਨੇ ਕਈ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚ ਡਿਸਟ੍ਰਿਕਟ ਅਟਾਰਨੀ ਨੈਥਨ ਹੈਚਮੈਨ ਸੀਗੇ, ਤੇ ਹੋਰ ਜਿਹੜੇ ਲੋਕ ਸੀਗੇ, ਡਿਸਟ੍ਰਿਕਟ ਅਟਾਰਨੀ ਜਾਰਜ ਗੈਸਕਨ ਸੀਗੇ, ਹੋਰ ਜਿਹੜੇ ਐਲਏ ਦੇ ਵਿੱਚ ਲੋਕ ਸੀਗੇ ਕਾਨੂੰਨ ਦੇ ਨਾਲ ਸੰਬੰਧਿਤ, ਉਹਨਾਂ ਨੇ ਇਸ ਮਾਮਲੇ ਨੂੰ ਪ੍ਰਾਈਵੇਟਲੀ ਤੌਰ ਤੇ ਜਿਹੜਾ ਇਨਵੈਸਟੀਗੇਟ ਕੀਤਾ ਸੀਗਾ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹਨਾਂ ਦੋਨਾਂ ਨੇ ਉਸ ਜਿਹੜਾ ਮਰਡਰ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਸੀ, ਉਹਦੇ ਵਿੱਚ ਇਹਨਾਂ ਦੀ ਕੋਈ ਇਨਵੋਲਵਮੈਂਟ ਨਹੀਂ ਸੀ, ਨਾ ਹੀ ਇਹਦੇ ਵਿੱਚ ਸ਼ਾਮਲ ਸੀਗੇ, ਪਰ ਇਹਨਾਂ ਨੂੰ ਦੋਸ਼ੀ ਗਰਦਾਨ ਦਿੱਤਾ ਗਿਆ। ਉਸ ਤੋਂ ਬਾਅਦ ਇਹ ਜਿਹੜਾ ਕੇਸ ਆ ਉਹ ਹੌਲੀ-ਹੌਲੀ ਚੱਲਦਾ ਰਿਹਾ, ਪਰ ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਬੇਗੁਨਾਹੀ ਹੈ ਉਹ ਇਹਨਾਂ ਸਾਰੀਆਂ ਜਥੇਬੰਦੀਆਂ ਦੇ ਕਰਕੇ ਜਿਹੜਾ ਉਹ ਸਾਬਿਤ ਹੋਈ ਕਿ ਇਹਨਾਂ ਦੋਨਾਂ ਨੇ ਉਹ ਕ੍ਰਾਈਮ ਕੀਤਾ ਹੀ ਨਹੀਂ ਹੈ। ਪਰ ਹੁਣ ਕਿਉਂਕਿ ਉਹ ਕਹਿੰਦੇ ਕਿ ਜਦੋਂ ਬਾਹਰ ਆਏ ਤਾਂ ਉਹ ਕਹਿੰਦੇ ਕਿ ਸਾਡੇ ਜਿਹੜੇ 6415 ਦਿਨ ਜਿਹੜੇ ਅਸੀਂ ਜੇਲ੍ਹ ਦੇ ਵਿੱਚ ਕੱਟੇ ਆ, ਉਹ ਸਾਡੇ ਲਈ ਨਾ ਭੁੱਲਣਯੋਗ ਆ, ਅਸੀਂ ਕਦੇ ਭੁੱਲ ਨਹੀਂ ਸਕਦੇ। ਪਰ ਕਹਿੰਦੇ ਸਾਨੂੰ ਖੁਸ਼ੀ ਹੈ ਕਿ ਅਸੀਂ ਜਿਹੜੇ ਇਸ ਮਾਮਲੇ ਦੇ ਵਿੱਚ ਬੇਦੋਸ਼ੀ ਸਾਬਤ ਹੋਏ ਆ, ਜਿਹੜਾ ਕਿ ਸਾਡੇ ਪਰਿਵਾਰ ਤੇ ਅਸੀਂ ਪਹਿਲੇ ਦਿਨ ਤੋਂ ਹੀ ਗੱਲ ਕਹਿ ਰਹੇ ਸੀਗੇ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਬਹੁਤ ਇੰਪੋਰਟੈਂਟ ਆ। ਕੈਲੀਫੋਰਨੀਆ ਦੇ ਵਿੱਚ ਘਰਾਂ ਦੀ ਸ਼ਾਰਟੇਜ ਆ। ਘਰਾਂ ਦੀ ਸ਼ਾਰਟੇਜ ਹੋਣ ਕਰਕੇ ਪਿਛਲੇ ਸਾਲ ਕੈਲੀਫੋਰਨੀਆ ਦੇ ਗਵਰਨਰ ਨੇ ਬਿੱਲ ਪਾਸ ਕੀਤਾ ਸੀ ਕਿ ਤੁਸੀਂ ਐਡੀਸ਼ਨਲ ਡਵੈਲਿੰਗ ਯੂਨਿਟ, ਜਾਣੀ ਕਿ ਵਾਧੂ ਛੋਟੇ-ਛੋਟੇ ਘਰ ਆਪਣੇ ਘਰ ਦੇ ਪਿੱਛੇ ਬਣਾ ਸਕਦੇ ਹੋ। ਤੇ ਹੁਣ ਕੈਲੀਫੋਰਨੀਆ ਨੇ ਇਹ ਕਿਹਾ ਵੀ ਕਈ ਸ਼ਹਿਰਾਂ ਨੇ ਜਾਂ ਸਟੇਟ ਨੇ ਰਿਸਟ੍ਰਿਕਸ਼ਨਾਂ ਬੜੀਆਂ ਲਾਈਆਂ ਸੀ, ਉਹ ਰਿਸਟ੍ਰਿਕਸ਼ਨ ਹੋਰ ਰਿਮੂਵ ਕਰਨ ਜਾ ਰਹੇ ਹੈਗੇ ਆ। ਸੋ ਏਡੀਯੂ ਦੇ ਸੰਬੰਧ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਕੈਲੀਫੋਰਨੀਆ ਦੀ ਟੌਪ ਪ੍ਰਾਇਓਰਟੀ ਹੈਗੀ ਆ। ਗਵਰਨਰ ਗੈਬਨ ਨਿਊਸਮ ਨੇ ਦਰਜਨ ਦੇ ਕਰੀਬ ਬਿੱਲ ਸਾਈਨ ਕੀਤੇ ਸੀ। ਸਟੀਵ ਟੈਂਕਰਸਲੇ, ਇੱਕ ਕੋ-ਓਨਰ ਆ ਟੈਂਕਰਸਲੇ ਕੰਸਟਰਕਸ਼ਨ ਦਾ, ਉਹ ਕਹਿੰਦੇ ਭਈ ਅਸੀਂ 10 ਤੋਂ 15 ਪ੍ਰੋਜੈਕਟ ਹਰ ਸਾਲ ਕਰਦੇ ਆ। ਭਈ ਕੈਲੀਫੋਰਨੀਆ ਦੇ ਵਿੱਚ ਕੰਸਟਰਕਟ ਕਰਨਾ ਬੜਾ ਔਖਾ ਆ, ਬੜੇ ਜਿਹੜੇ ਲਾ ਆ ਉਹ ਸਟ੍ਰਿੰਜੈਂਟ ਹੈਗੇ ਆ, ਬੜੇ ਜਿਹੜੀ ਤਕਲੀਫ ਦਿੱਤੀ ਜਾਂਦੀ ਹੈਗੀ ਆ ਸਿਟੀਜ਼ ਵੱਲੋਂ। ਤੇ ਇੱਕ ਸੋਲੂਸ਼ਨ ਇਹ ਹੈਗਾ ਵੀ ਜਿਹੜੇ ਏਡੀਯੂ ਆ ਉਹ ਵੱਧ ਤੋਂ ਵੱਧ ਜਿਹੜੇ ਆ ਬਣਾਏ ਜਾਣ। ਇੱਕ ਸਿੰਗਲ ਏਡੀਯੂ ਨੂੰ ਕੈਲੀਫੋਰਨੀਆ ਦੇ ਵਿੱਚ ਬਣਾਉਣ ਲਈ ਕਾਫੀ ਪਰਮਿਟ ਲੈਣੇ ਪੈਂਦੇ ਆ, ਪਰ SB 1211 ਜੋ ਸਾਈਨ ਹੋਇਆ ਸੀ ਲਾਅ 'ਚ, ਇਹਦੇ ਵਿੱਚ ਜਿਹੜੀ ਇਸ ਪ੍ਰੋਸੈਸ ਨੂੰ ਬੜਾ ਈਜ਼ੀ ਕੀਤਾ ਗਿਆ ਸੀ। ਹੁਣ ਤੁਸੀਂ ਕਹਿੰਦੇ ਆ ਵੀ 2 ਯੂਨਿਟਸ ਬਣਾ ਸਕਦੇ ਆ ਆਪਣੇ ਘਰ ਦੇ ਪਿੱਛੇ, ਪਰ ਜਿਹੜਾ ਨਵਾਂ ਲਾਅ ਆ ਇਹਦੇ ਮੁਤਾਬਕ 8 ਯੂਨਿਟ ਤੱਕ ਵੀ ਆਪਣੇ ਘਰ ਦੇ ਪਿੱਛੇ ਜਿਹੜੇ ਆ ਤੁਸੀਂ ਬਣਾ ਸਕਦੇ ਹੈਗੇ ਆ। ਸੋ ਕਾਇਲ ਕਿੰਗ ਕਰਕੇ ਇੱਕ ਸਰਵਿਸ ਟੈਕਨੀਸ਼ੀਅਨ ਆ ਡੇਵਿਸ ਪਲੰਬਿੰਗ ਦੇ ਵਿੱਚ, ਉਹਨਾਂ ਨੇ ਕਿਹਾ ਵੀ ਲੋਕ ਆਪਣੇ ਪੇਰੈਂਟਸ ਦੇ ਲਾਗੇ ਜਾਂ ਦੋਸਤਾਂ ਦੇ ਲਾਗੇ ਮੂਵ ਹੋਣਾ ਚਾਹੁੰਦੇ ਆ, ਕਿਉਂਕਿ ਰੈਂਟ ਬਹੁਤ ਹਾਈ ਆ, ਘਰਾਂ ਦੀਆਂ ਕੀਮਤਾਂ ਬਹੁਤ ਹਾਈ ਆ। ਸੋ ਛੋਟੇ-ਛੋਟੇ ਯੂਨਿਟ ਬਣਾ ਕੇ ਸੋ ਜਿਹੜੀਆਂ ਜ਼ਿਆਦਾ ਫੈਮਲੀਆਂ ਉਹ ਰਹਿ ਸਕਦੀਆਂ ਹੈਗੀਆਂ। SB 1037 ਇਹ ਐਨਫੋਰਸਮੈਂਟ ਐਕਸ਼ਨਸ ਨੂੰ ਐਡ ਕਰਦਾ ਆ, ਤੇ ਅਟਾਰਨੀ ਜਨਰਲ ਨੂੰ ਵੀ ਉਹ ਸਿਟੀ ਨੂੰ ਸੂ ਕਰੂਗਾ ਜਿਹੜੇ ਇਸ ਲਾਅ ਨੂੰ ਕੰਪਲਾਈ ਨਹੀਂ ਕਰਦੇ ਹੈਗੇ। 2025 ਦੇ ਵਿੱਚ ਜੋ ਇੱਕ ਸ਼ਹਿਰ ਹੈਗਾ, ਇੱਕ ਸਿਟੀ ਆ, ਉਸ ਨੂੰ $10,000 ਤੋਂ ਲੈ ਕੇ $50,000 ਇਹ ਮੰਥ ਤੱਕ ਦਾ ਜਿਹੜਾ ਫਾਈਨ ਕੀਤਾ ਜਾ ਸਕਦਾ, ਪਲੱਸ ਕੋਰਟ ਕਾਸਟ, ਜੇ ਉਹ ਅਫੋਰਡੇਬਲ ਹਾਊਸਿੰਗ ਨੂੰ ਵਿੱਚ ਅੜਿੱਕਾ ਬਣਦੇ ਆ ਉਹਦੀ, ਜੇ ਲੋਕ ਏਡੀਯੂ ਬਣਾਉਣਾ ਚਾਹੁੰਦੇ ਆ ਉਹਨਾਂ ਦੀ ਜਿਹੜੀ ਸਪੋਰਟ ਨਹੀਂ ਕਰਦੇ ਹੈਗੇ। ਅਟਾਰਨੀ ਜਨਰਲ ਰੌਬ ਵਾਂਟਾ ਉਹਨਾਂ ਨੇ ਵੀ ਸਟੇਟਮੈਂਟ ਸਤੰਬਰ ਮਹੀਨੇ ਦੇ ਵਿੱਚ ਜਾਰੀ ਕੀਤੀ ਸੀ ਕਿ ਵਿਦ SB 1037 ਜਿਹੜਾ 1037 SB ਬਿੱਲ ਹੈਗਾ, ਇਹ ਜਿਹੜੀ ਵੀ ਕੋਈ ਸਿਟੀ ਵਾਇਲੇਟ ਕਰਦੀ ਹੈਗੀ ਸਟੇਟ ਹਾਊਸਿੰਗ ਲਾਜ਼ ਨੂੰ, ਉਹਨਾਂ ਨੂੰ ਫਾਈਨ ਕੀਤਾ ਜਾਊਗਾ ਤੇ ਅਸੀਂ ਪੂਰੀ ਤਰ੍ਹਾਂ ਉਸ ਨੂੰ ਐਨਫੋਰਸ ਕਰਾਂਗੇ। ਸੋ ਲੱਗਦਾ ਹੈ ਵੀ ਹੁਣ ਆਉਣ ਵਾਲੇ ਸਾਲ ਦੇ ਵਿੱਚ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਪਿੱਛੇ ਜਿਹੜੇ ਹੋਰ ਏਡੀਯੂ ਬਣਾਉਣ ਦੇ ਵਿੱਚ ਕਾਮਯਾਬ ਹੋਣਗੇ। ਜੀ,
ਅਗਲੀ ਜਿਹੜੀ ਖਬਰ ਆ ਉਹ ਸ਼ਿਕਾਗੋ ਤੋਂ ਆ ਰਹੀ ਹੈ। ਸ਼ਿਕਾਗੋ ਦੇ ਵਿੱਚ ਯੂਨਾਈਟਿਡ 에ਅਰਲਾਈਨ ਦੇ ਵਿੱਚ ਫਲਾਈਟ ਦੇ ਵਿੱਚ ਇੱਕ ਡੈੱਡ ਬੋਡੀ ਜਿਹੜੀ ਮਿਲੀ ਹੈ ਤੇ ਉਸ ਤੋਂ ਬਾਅਦ ਸਨਸਨੀ ਫੈਲ ਗਈ। ਕ੍ਰਿਸਮਸ ਈਵਨਿੰਗ ਦੇ ਉੱਤੇ ਜਿਹੜੀ ਡੈੱਡ ਬੋਡੀ ਆ ਫਲਾਈਟ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ ਤੇ ਫਲਾਈਟ 202 ਜਿਹੜੀ ਕਿ ਸ਼ਿਕਾਗੋ ਤੋਂ ਚੱਲੀ ਸੀ ਤੇ ਉਸ ਤੋਂ ਬਾਅਦ ਓਹੇਰ 에ਅਰਪੋਰਟ ਤੋਂ ਤੇ ਉਸ ਤੋਂ ਬਾਅਦ ਲੈਂਡ ਹੋਈ ਸੀ ਮਾਊਥ ਦੇ ਵਿੱਚ। ਦੱਸਿਆ ਜਾ ਰਿਹਾ ਕਿ ਜਦੋਂ ਇਸ ਫਲਾਈਟ ਦੇ ਵਿੱਚੋਂ ਸਮਾਨ ਕੱਢਿਆ ਜਾ ਰਿਹਾ ਸੀਗਾ ਤਾਂ ਉਦੋਂ ਇਸ ਡੈੱਡ ਬੋਡੀ ਦੇ ਇਸ ਫਲਾਈਟ ਦੇ ਵਿੱਚ ਹੋਣ ਬਾਰੇ ਪਤਾ ਲੱਗਿਆ ਸੀਗਾ। ਜਿਹੜੀ ਪੁਲਿਸ ਡਿਪਾਰਟਮੈਂਟ ਆ ਉੱਥੋਂ ਦੀ ਉਹਨਾਂ ਨੇ ਕਿਹਾ ਕਿ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਮਾਮਲਾ ਤੇ ਜਿਹੜੀ ਯੂਨਾਈਟਿਡ 에ਅਰਲਾਈਨ ਆ ਉਹਨਾਂ ਦੇ ਜਿਹੜੇ ਅਧਿਕਾਰੀ ਨੇ ਜਾਂ ਕਹਿ ਲਓ ਕਿ ਉਹਨਾਂ ਦੇ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਸ ਤਰੀਕੇ ਦੀ ਵੀ ਕੋਈ ਜਾਂਚ ਹੋਊਗੀ ਅਸੀਂ ਉਸ ਜਾਂਚ ਦੇ ਵਿੱਚ ਸਹਿਯੋਗ ਜਿਹੜਾ ਉਹ ਕਰਾਂਗੇ। ਹਾਲੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਇਹ ਜਿਹੜੀ ਡੈੱਡ ਬੋਡੀ ਆ ਜਹਾਜ਼ ਦੇ ਕਿਸੇ ਮੈਂਬਰ ਦੀ ਉਸ ਫਲਾਈਟ ਦੇ ਵਿੱਚ ਜਿਹੜਾ ਮੌਜੂਦ ਅਮਲਾ ਸੀਗਾ ਉਹਦੀ ਹੈ ਜਾਂ ਫਿਰ ਕਿਸੇ ਮੁਸਾਫਰ ਦੀ। ਜੀ ਜਿਹੜਾ ਬੇ ਏਰੀਏ ਆ ਉੱਥੇ ਮੀਂਹ ਆਉਣ ਵਾਲਾ ਹੈ ਜੀ ਐਟਮੋਸਫੇਰਿਕ ਰਿਵਰ ਆਊਗਾ ਤੇ ਹਾਈ ਸਰਫ ਐਡਵਾਈਜ਼ਰੀ ਤਾਂ ਪਹਿਲਾਂ ਹੀ ਜਾਰੀ ਕੀਤੀ ਹੋਈ ਆ। ਆਪਾਂ ਸੈਂਟਾ ਕਰੂਜ਼ ਬੀਚ ਦੀਆਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਆਂ ਤੇ ਲੇਕ ਤਾਹੋ ਏਰੀਏ ਦੇ ਵਿੱਚ ਸਨੋ ਵੀ ਜਿਹੜੀ ਆ ਕਾਫੀ ਪੈਣ ਜਾ ਰਹੀ ਹੈਗੀ ਆ। ਸੋ ਇਸ ਵੀਕਐਂਡ ਦੇ ਦੌਰਾਨ ਮੀਂਹ ਜਿਹੜਾ ਆ ਉਹ ਕਾਫੀ ਪਊਗਾ ਪਰ ਮੀਂਹ ਚਾਹੀਦਾ ਵੀ ਆ ਕੈਲੀਫੋਰਨੀਆ ਦੇ ਵਿੱਚ ਤੇ ਕੈਲੀਫੋਰਨੀਆ ਦੇ ਜਿਹੜੇ ਰਿਜ਼ਰਵਾਇਰਸ ਹੈਗੇ ਆ ਉਹ ਕਹਿੰਦੇ ਵੀ 10% ਪਾਣੀ ਦੇ ਸਰ ਜਾਊਗਾ, ਉਹਨਾਂ ਦਾ 10% ਪਾਣੀ ਵਧੂਗਾ। ਸੋ ਇਹ ਬਹੁਤ ਗੁੱਡ ਨਿਊਜ਼ ਹੋਊਗੀ ਕਿਉਂਕਿ 2022 ਦੇ ਵਿੱਚ ਜਿਹੜਾ ਡਰਾਊਟ ਆ ਉਹ ਕੈਲੀਫੋਰਨੀਆ ਦੇ ਵਿੱਚ ਡਿਕਲੇਅਰ ਕੀਤਾ ਗਿਆ ਸੀ ਪਰ ਪਿਛਲੇ ਸਾਲ ਵੀ ਕਾਫੀ ਮੀਂਹ ਪਏ ਜਿਹਦੇ ਨਾਲ ਜੋ ਆ ਡਰਾਊਟ ਵਾਲੀ ਕੰਡੀਸ਼ਨ ਤੋਂ ਆਪਾਂ ਬਾਹਰ ਹੋ ਗਏ। ਜੀ ਆਪਣਾ ਜਿਹੜਾ ਖਬਰਾਂ ਦਾ ਸਮਾਂ ਜੀ ਉਹ ਸਮਾਪਤੀ ਵਾਲਾ ਜਾਂਦੇ ਜਾਂਦੇ ਸਟਾਕ ਤੇ ਕਰੰਸੀ ਬਾਰੇ ਜਿਹੜੀ ਜਾਣਕਾਰੀ ਉਹ ਸਾਂਝੀ ਕਰਦੇ ਚਲੀਏ। ਅੱਜ ਸਟਾਕ ਮਾਰਕੀਟ ਤਾਂ ਬੰਦ ਸੀ ਪ੍ਰਵੀਨ ਜੀ ਕਿਉਂਕਿ ਅੱਜ ਛੁੱਟੀ ਸੀ ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤਾਂ ਇੱਕ US ਡਾਲਰ ਦੇ ਬਰਾਬਰ ਜੋ ਕੈਨੇਡਾ ਦੇ ਆ ਉਹ $1 ਤੇ 43 ਸੈਂਟ ਰਹੇ ਆ। ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 18 ਪੈਸੇ ਤੇ ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ ਜੋ ਹੈਗੇ ਆ ਉਹ 200 ਤੇ 76 ਰੁਪਏ ਤੇ 87 ਪੈਸੇ। ਜੀ ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਜਾਂਦੇ ਜਾਂਦੇ ਇੱਕ ਜਾਣਕਾਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੀ ਚੱਲੀਏ ਕਿ ਜਿਹੜੀ ਕਥਾ ਤੁਸੀਂ ਸ਼ਾਮ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਦੇ ਆ ਉਹ ਕਥਾ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਹਿਬਜ਼ਾਦਿਆਂ ਦੇ ਬਾਰੇ ਸੁਣੋਗੇ, ਸਰਵਣ ਕਰਦੇ ਰਹੋਗੇ। ਆਉਣ ਵਾਲੇ 6 ਦਿਨ ਲਗਾਤਾਰ ਹੋਰ ਸਾਡੇ ਕਥਾ ਹੈਗੀ ਆ। ਅੱਜ ਜਿਹੜੀ ਕਥਾ ਆ ਉਹ ਕਿਸ ਤਰ੍ਹਾਂ ਸਾਰਾ ਜੋ ਇਤਿਹਾਸ ਸਾਹਿਬਜ਼ਾਦਿਆਂ ਦਾ ਸ਼ਹਾਦਤਾਂ ਦਾ ਜੋ ਹਫਤਾ ਚੱਲ ਰਿਹਾ ਆ ਉਹਦੇ ਬਾਰੇ ਆ। ਉਸ ਤੋਂ ਬਾਅਦ ਕੱਲ ਨੂੰ ਵੀ ਇਹਦੇ ਨਾਲ ਹੀ ਰਿਲੇਟਡ ਹੋਊਗੀ। ਸੋ 7 ਵਜੇ ਤੋਂ ਲੈ ਕੇ 6:30 ਤੋਂ ਲੈ ਕੇ 7:30 ਵਜੇ ਤਾਈਂ ਕਥਾ ਆਉਂਦੀ ਆ। ਪਹਿਲਾਂ ਰਹਿਰਾ ਸਾਹਿਬ ਦੇ ਪਾਠ ਆਉਂਦੇ ਹੈਗੇ ਆ। ਸੋ ਸਾਰਿਆਂ ਨੂੰ ਇੱਕ ਵਾਰੀ ਫੇਰ ਕ੍ਰਿਸਮਸ ਦੀਆਂ ਬਹੁਤ ਬਹੁਤ ਵਧਾਈਆਂ ਜਿਹੜੇ ਕ੍ਰਿਸਮਸ ਮਨਾ ਰਹੇ ਹੈਗੇ ਆ ਕਿਉਂਕਿ ਬਹੁਤਿਆਂ ਨੂੰ ਛੁੱਟੀ ਸੀ। ਰੇਡੀਓ ਏਦਾਂ ਦੀ ਚੀਜ਼ ਆ ਜਿੱਥੇ ਕਦੇ ਵੀ ਛੁੱਟੀ ਨਹੀਂ ਹੁੰਦੀ ਤੇ 14 ਸਾਲ ਹੋ ਗਏ ਅਸੀਂ ਕਦੇ ਛੁੱਟੀ ਨਹੀਂ ਕੀਤੀ ਹੈਗੀ। ਹਮੇਸ਼ਾ ਹੀ ਜਿਹੜਾ ਤੁਹਾਨੂੰ ਪ੍ਰੋਗਰਾਮ ਆ 7 ਦਿਨ 24 ਘੰਟੇ ਉਹ ਆਪਾਂ ਪ੍ਰਦਾਨ ਕਰਦੇ ਹੈਗੇ। ਜੀ ਬਿਲਕੁਲ। ਸੋ ਇੱਥੇ ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।